ਪੰਜਾਬੀ ਪ੍ਰਚਾਰ ਤੋਂ ਜਿਹੜਾ ਸਿਲਸਿਲਾ ਅਸੀਂ ਪਹਿਲੇ ਸ਼ੁਰੂ ਕੀਤਾ ਸੀ, ਜਿਹੜਾ ਸਿਲਸਿਲਾ ਟੁੱਟ ਗਿਆ ਸੀ, ਉਸ ਟੁੱਟੇ ਹੋਏ ਸਿਲਸਿਲੇ ਨੂੰ ਦੁਬਾਰਾ ਅਸੀਂ ਸ਼ੁਰੂ ਕਰਨ ਲੱਗੇ ਹਾਂ ਕਿ ਅਸੀਂ ਤੁਹਾਨੂੰ ਉਹ ਪਿੰਡ ਦਿਖਾਵਾਂਗੇ ਜਿਹੜੇ ਪਿੰਡਾਂ ਦੇ ਨਾਲ ਤਲਕ ਪਾਰਟੀਸ਼ਨ ਤੋਂ ਪਹਿਲੇ ਔਰ ਅੱਜ ਉਹਨਾਂ ਦਾ ਤਲਕ ਦੁਨੀਆ ਭਰ ਦੇ ਵਿੱਚ ਵਸਦੇ ਉਹਨਾਂ ਹਿੰਦੂ ਲੋਕਾਂ ਦਾ ਔਰ ਉਹਨਾਂ ਸਿੱਖਾਂ ਲੋਕਾਂ ਦਾ ਨਾਲ ਸੀ, ਜਿਹੜੇ ਇਸ ਮਿੱਟੀ ਦੇ ਵਿੱਚ ਜੰਮੇ ਔਰ 47 ਵੇਲੇ ਇਹ ਪਿੰਡ ਉਹਨਾਂ ਨੂੰ ਛੱਡਣੇ ਪਏ। ਬਹੁਤ ਸਾਰੇ ਦੋਸਤ ਸਾਨੂੰ ਕਹਿੰਦੇ ਨੇ ਕਿ ਸਾਡਾ ਪਿੰਡ ਦਿਖਾ ਦਿਓ, ਸਾਡਾ ਪਿੰਡ ਦਿਖਾ ਦਿਓ। ਯਕੀਨਨ ਉਹਦੇ ਨਾਲ ਵੀ ਵੱਡਿਆਂ ਦੀ ਜਿਹੜੀ ਜਨਮ ਭੂਮੀ ਹੈ ਉਹ ਮਿੱਟੀ ਦੇ ਨਾਲ ਜੁੜੀ ਹੋਈ ਹੈ। ਸੋ ਇੱਕ ਸਿਲਸਿਲਾ ਬਹੁਤ ਸਾਰੇ ਦੋਸਤਾਂ ਦੀ ਜ਼ਿੱਦ ਤੇ ਔਰ ਇਸ ਦੀ ਸਾਡੀ ਵੀ ਖਾਹਿਸ਼ ਬਣ ਗਈ ਕਿ ਸਾਨੂੰ ਇਹ ਸਿਲਸਿਲਾ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਇਸ ਧਰਤੀ ਦੇ ਜਿਹੜੇ ਪਿਆਰ ਦੀ ਇੱਕ ਆਪਸੀ ਸਾਂਝ ਦੀ ਜਿਹੜੀ ਖੁਸ਼ਬੂ ਹੈ ਉਹ ਚਾਰ ਚੁਫੇਰੇ ਉਹ ਫੈਲੇ ਤੇ ਕੁਝ ਇੱਥੇ ਅਮਨ ਦਾ ਜਿਹੜਾ ਹੈ ਉਹ ਮੈਸੇਜ ਆਮ ਹੋਵੇ, ਕਿਉਂਕਿ ਧਰਤੀ ਤੇ ਇੱਕ ਹੀ ਹੈ, ਉਹਦੇ ਵਿੱਚ ਵੱਖਰੇਵੇਂ ਜਿਹੜੇ ਪਏ ਉਹਨਾਂ ਸਾਡੇ ਦਰਮਿਆਨ ਨਫ਼ਰਤਾਂ ਪਾਈਆਂ। ਸੋ ਲੰਬੀ ਚੌੜੀ ਗੱਲ ਤੋਂ ਪਹਿਲੇ ਅੱਜ ਦਾ ਜਿਹੜਾ ਅਸੀਂ ਬੈਠੇ ਹਾਂ, ਇਸ ਪਿੰਡ ਦਾ ਨਾਮ ਹੈ ਅੱਕਾਂ ਵਾਲੀ। ਅੱਕਾਂ ਵਾਲੀ ਦੇ ਵਿਊਜ਼ ਤੁਹਾਨੂੰ ਅਸੀਂ ਸਾਰੇ ਦਿਖਾ ਦਿਆਂਗੇ ਬਾਅਦ ਦੇ ਵਿੱਚ। ਫਿਲਹਾਲ ਕੁਝ ਇਸ ਦੇ ਬਾਰੇ ਜਿਹੜੀ ਬੇਸਿਕ ਕੋਈ ਇਨਫੋਰਮੇਸ਼ਨ ਅਸੀਂ ਲੈਣੀ ਹੈ ਕਿ ਅੱਕਾਂ ਵਾਲੀ ਪਿੰਡ ਕੀ ਹੈ, ਕਿੱਥੇ ਹੈ। ਇਹ ਸਾਡੇ ਨਾਲ ਇੱਥੇ ਦੋਸਤ ਸਾਡੇ ਹਨ ਸ਼ਹਿਜ਼ਾਦ ਜੋਈਆ ਸਾਹਿਬ। ਤੁਸੀਂ ਇਹਨਾਂ ਦੇ ਵੀਡੀਓਜ਼ ਅਕਸਰ ਦੇਖਦੇ ਰਹਿੰਦੇ ਹੋ ਪੰਜਾਬੀ ਪ੍ਰਚਾਰ ਤੇ, ਇਹਨਾਂ ਦੀ ਮੁਹੱਬਤ ਇੱਕ ਟਾਈਮ ਦਿੰਦੇ ਨੇ ਔਰ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸ਼ਹਿਜ਼ਾਦ ਜੋਈਆ ਸਾਹਿਬ ਅੱਕਾਂ ਵਾਲੀ ਦੇ ਵਿੱਚ ਇਹ ਜੰਮੇ ਜਾਏ ਹਨ, ਇੱਥੋਂ ਦੇ ਵਸਦੇ ਹਨ। ਸੋ ਇਸ ਪਿੰਡ ਦੀ ਹਿਸਟਰੀ ਦੇ ਬਾਰੇ ਇਹਨਾਂ ਤੋਂ ਅਸੀਂ ਜਾਣਾਂਗੇ। ਇਹ ਪੰਜਾਬੀ ਦੇ ਲੈਕਚਰਰ ਹਨ ਗਵਰਨਮੈਂਟ ਡਿਗਰੀ ਕਾਲਜ ਬਹਾਵਲ ਨਗਰ ਦੇ ਵਿੱਚ ਔਰ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਕੋਈ ਪੰਜਾਬੀ ਦਾ ਚਾਹਣ ਵਾਲਾ ਬੈਠਾ ਹੈ ਉਹ ਇਹਨਾਂ ਦੇ ਨਾਮ ਤੋਂ ਵਾਕਿਫ ਹੈ। ਸੋ ਸਿਲਸਿਲਾ ਅੱਜ ਦਾ ਅਸੀਂ ਇਹਨਾਂ ਤੋਂ ਸ਼ੁਰੂ ਕਰਦੇ ਹਾਂ। अस्सलाम वालेकुम ਜੋਈਆ ਸਾਹਿਬ। ਵਾਲੇਕੁਮ ਸਲਾਮ ਜੀ, ਬਹੁਤ ਸ਼ੁਕਰੀਆ ਬੱਟੂ ਸਾਹਿਬ। ਪਹਿਲੇ ਤੇ ਤੁਹਾਡੇ ਆਮਨ ਦਾ ਬਹੁਤ ਸ਼ੁਕਰੀਆ, ਤੁਸੀਂ ਆਏ। ਤੇ ਪੰਜਾਬੀ ਪ੍ਰਚਾਰ ਜਿਹੜੇ ਵੇਖਦੇ ਨੇ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਲਾਮ, ਸਤਿ ਸ੍ਰੀ ਅਕਾਲ, ਨਮਸਤੇ। ਬੱਟੂ ਸਾਹਿਬ, ਜਿੱਥੋਂ ਤੱਕ ਇਸ ਇਲਾਕੇ ਦੀ ਤਾਰੀਖ ਦਾ ਤਲਕ ਹੈ ਤੇ ਇਹ ਜਦੋਂ ਆਬਾਦਕਾਰੀ ਅੰਗਰੇਜ਼ ਨੇ ਆ ਕੇ ਇੱਥੇ ਆਬਾਦਕਾਰੀ ਹੋਈ ਉਦੋਂ ਬਹੁਤ ਸਾਰੇ ਜਿਹੜੇ ਸਿੱਖ ਜੱਟ ਸਨ ਉਹਨਾਂ ਨੇ ਆ ਕੇ ਇਹ ਪਿੰਡ ਵਸਾਇਆ। ਉਹਦੀ ਬੇਸਿਕ ਵਜ੍ਹਾ ਇਹ ਸੀ ਕਿ ਉਹ ਵਾਹੀਵਾਨ ਸਨ, ਖੇਤੀਬਾੜੀ ਦਾ ਕੰਮ ਜਾਣਦੇ ਸਨ। ਔਰ ਜਦੋਂ ਇਹ ਪ੍ਰਪੋਜ਼ਲ ਰੱਖਿਆ ਗਿਆ ਕਿ ਇਹ ਜੰਗਲ ਹੀ ਸੀ, ਜੰਗਲ ਸੀ ਕਿ ਇਹਨੂੰ ਆਬਾਦ ਕੀਤਾ ਜਾਵੇ ਤੇ ਫਿਰ ਸਾਫ਼ ਜ਼ਾਹਿਰ ਹੈ ਉਹ ਕੌਮਾਂ ਹੀ ਆਬਾਦ ਕਰ ਸਕਦੇ ਸਨ ਜਿਹੜੀਆਂ ਵਾਹੀ ਦਾ ਤਜਰਬਾ ਰੱਖਦੀਆਂ ਸਨ। ਤੇ ਸਿੱਖ ਇਸ ਮਾਮਲੇ ਦੇ ਵਿੱਚ ਕਿਉਂਕਿ ਉਹਨਾਂ ਦੇ ਖੂਨ ਦੇ ਵਿੱਚ ਹੈ, ਜੀਨਸ ਦੇ ਵਿੱਚ ਹੈ, ਤੇ ਉਸੇ ਦੀ ਕੜੀ ਵਿੱਚ ਇਹ ਪਿੰਡ ਵੀ ਆਬਾਦ ਹੋਇਆ। ਇਸ ਪਿੰਡ 1857 ਤੋਂ ਬਾਅਦ ਜਿਹੜੀ ਆਬਾਦਕਾਰੀ ਹੋਈ ਹੈ, ਮੈਨੂੰ ਗਾਲਬਨ ਡੇਟ ਨਹੀਂ, ਹਾਂਜੀ, ਤੇ ਉਦੋਂ ਜੀ ਇਹ ਪਿੰਡ ਵਸਾਇਆ ਗਿਆ। ਇਸ ਪਿੰਡ ਨੂੰ ਜਿਹੜੇ ਵਸਾਉਣ ਵਾਲੇ ਸਨ ਉਹ ਵਰਿਆਮ ਸਿੰਘ ਕੈੜਾ ਕਹਿੰਦੇ ਨੇ, ਜਰਾ ਜਿਹੜਾ ਬੰਦਾ ਕੌੜਾ ਜਾ ਹੋਵੇ, ਵਰਿਆਮ ਸਿੰਘ ਕੈੜਾ। ਔਰ ਉਸ ਬੰਦੇ ਦੀ ਬੜੀ ਇੱਥੋਂ ਦੇ ਪੁਰਾਣੇ ਬੰਦੇ ਦੱਸਣ ਵਾਲੇ ਜਿਹੜੇ ਉਹ ਦੱਸਦੇ ਨੇ ਕਿ ਬੜਾ ਦਹਿਸ਼ਤ ਵਾਲਾ ਬੰਦਾ ਸੀ, ਫੌਜੀ ਰਿਟਾਇਰਡ ਸੀ। ਉਹ ਇੱਥੇ ਆਇਆ, ਸਮਰਾਜ ਜੱਟਾਂ ਦੀ ਜਿਹੜੀ ਕਾਸਟ ਸੀ ਉਹਦੇ ਨਾਲ ਉਹਦਾ ਤਲਕ ਸੀ, ਸਭ ਕਾਸਟ ਜੱਟਾਂ ਦੀ। ਉਹਨੇ ਆ ਕੇ ਇਹ ਪਿੰਡ ਵਸਾਇਆ, ਇੱਥੇ ਜ਼ਮੀਨਾਂ ਲਈਆਂ ਔਰ ਤਕਰੀਬਨ ਉਹ 18 ਮੁਰੱਬਿਆਂ ਦਾ ਮਾਲਕ ਸੀ। ਠੀਕ ਹੈ। ਇਸ ਪਿੰਡ ਦੀ ਹੀ ਸਾਰੀ ਜ਼ਮੀਨ, ਇਸ ਪਿੰਡ ਦੀ ਜਿਹੜੀ ਉਹ ਇੱਕੋ ਮੋਗਾ ਸੀ, ਉਹਦਾ ਹੀ ਸੀ। ਇੱਕ ਦੋ ਜਿਹੜਾ ਇਹਦੇ ਨਾਲ ਉਹਨੇ ਆਬਾਦਕਾਰੀ ਕੀਤੀ। ਫਿਰ ਹੋਰ ਵੀ ਬੰਦੇ ਆ ਕੇ ਇੱਥੇ ਵਸਣੇ ਸ਼ੁਰੂ ਹੋ ਗਏ। ਤੇ ਇਹਦਾ ਨਾਮ ਗਿਰੀਆਬਾਦ ਕਿਉਂ ਪਿਆ? ਇਹਦੀ ਜਿਹੜੀ ਹੈ ਪਹਿਲੇ ਤੇ ਬੜੇ ਸਨ ਕੁਛ ਬਾਤ ਸਨ, ਲੇਕਿਨ ਜਿਹੜੇ ਇੱਥੋਂ ਦੇ ਖਸੂਸਨ ਅਮਾਨ ਸਿੰਘ ਜੀ ਸਮਰਾਜ ਜੀ, ਉਹਨਾਂ ਨੇ ਜਿਹੜੀ ਸਾਨੂੰ ਕੁਛ ਦੱਸੀ ਉਹਦੇ ਹਵਾਲੇ ਨਾਲ ਹੈ ਕਿ ਜਨਰਲ ਗਰੇ ਇੱਥੇ ਜਿਹੜਾ ਨਾ ਜਨਰਲ ਗਰੇ ਦੀ ਵਜ੍ਹਾ ਤੋਂ ਜਿਹੜਾ ਕਿ ਇੱਥੇ ਜਨਰਲ ਰਿਹਾ ਔਰ ਆਬਾਦਕਾਰੀ ਦੇ ਦੌਰ ਵਿੱਚ ਜੋ ਇੱਥੇ ਸੀ, ਉਹਦੀ ਵਜ੍ਹਾ ਤੋਂ ਇਹਦਾ ਨਾਮ ਗਰੇ ਆਬਾਦ ਰੱਖਿਆ ਗਿਆ, ਜਿਹੜਾ ਕਿ ਵਿਗੜਦਾ ਗਿਰੀਆਬਾਦ ਹੋ ਗਿਆ। ਔਰ ਜਿਹੜਾ ਦੂਸਰਾ ਨਾਂ ਹੈ ਅੱਕਾਂ ਵਾਲੀ, ਉਹ ਨਾਂ ਤਾਂ ਜੀ ਉਹ ਸਾਫ਼ ਜ਼ਾਹਿਰ ਹੈ ਇੱਥੇ ਆਪਣੇ ਇੱਧਰ ਅਗਰ ਪਿੰਡ ਵੇਖੀਏ ਜਿੱਥੇ ਕੋਈ ਹਰਨ ਨਜ਼ਰ ਆ ਜਾਂਦਾ ਸੀ ਉਹ ਹਰਨ ਵਾਲਾ ਮਸ਼ਹੂਰ ਹੋ ਜਾਂਦਾ ਸੀ, ਜਿੱਥੇ ਨੀਲੇ ਦਿਸਦੇ ਸਨ ਉਹ ਨੀਲਿਆਂ ਹੀ ਮਸ਼ਹੂਰ ਹੋ ਜਾਂਦਾ ਸੀ। ਇੱਥੇ ਅੱਕ ਬਹੁਤ ਸਨ ਕਿਉਂਕਿ ਮੈਨੂੰ ਆਪਣਾ ਸਾਫ਼ ਜ਼ਾਹਿਰ ਇੱਥੋਂ ਦਾ ਜੰਮਿਆ ਪੜਿਆ ਨਿੱਕੇ ਹੁੰਦੇ ਨੂੰ ਹੁਣ ਵੀ ਤੁਸੀਂ ਅਗਰ ਤੁਸੀਂ ਆਉਂਦੇ ਹੋ ਤੇ ਇੱਧਰ ਉੱਧਰ ਜਿਹੜਾ ਨਾ ਅੱਕਾਂ ਦੇ ਬੜੇ ਪੌਦੇ ਨੇ ਤੇ ਉਸ ਵਜ੍ਹਾ ਤੋਂ ਇਹਦਾ ਨਾਮ ਨਾ ਜੀ ਅੱਕਾਂ ਵਾਲੀਆਂ ਨੂੰ ਸੱਦਾ ਜਾਂਦਾ ਸੀ ਵੀ ਇੱਥੇ ਅੱਕ ਬਹੁਤ। ਇਹ ਇਹਦੀ ਸਾਰੀ। ਅੱਛਾ, ਇਹਦੀ ਕੁਝ ਬੇਸਿਕ ਹਿਸਟਰੀ ਸੀ। ਇਹ ਪਾਰਟੀਸ਼ਨ ਦੇ ਵੇਲੇ ਫਿਰ ਸਾਰੇ ਉਹਨਾਂ ਸਿੱਖ ਸਰਦਾਰਾਂ ਨੂੰ ਇਹ ਪਿੰਡ ਛੱਡਣਾ ਪਿਆ ਔਰ ਇਸ ਪਿੰਡ ਦੇ ਵਿੱਚ ਫਿਰ ਜਿਹੜੇ ਇੱਥੋਂ ਦੇ ਜੰਮੇ ਜਾਏ ਸਨ ਉਹਨਾਂ ਦੇ ਵਿੱਚ ਬਿੰਦਰ ਸਿਮਰਾ ਮਾਂ ਜੀ, ਜਿਨ੍ਹਾਂ ਦੀ ਸਟੋਰੀ ਤੁਸੀਂ ਪੰਜਾਬੀ ਪ੍ਰਚਾਰ ਤੇ ਦੇਖ ਚੁੱਕੇ ਹੋ, ਸਵਾ ਸਾਲ ਪਹਿਲੇ ਦੀ ਗੱਲ ਹੈ। ਉਹ ਇੱਥੇ ਸ਼ਹਿਜ਼ਾਦ ਜੋਈਆ ਸਾਹਿਬ ਕੋਲ ਹੀ ਆਏ ਸਨ
ਔਰ ਪੰਜਾਬੀ ਪ੍ਰਚਾਰ ਨੂੰ ਵੀ ਇੱਕ ਲਿਆਉਣ ਦਾ ਜਿਹੜਾ ਇੱਕ ਬਹਾਨਾ ਬਣਿਆ, ਇੱਕ ਵਸੀਲਾ ਪੰਜਾਬੀ ਪ੍ਰਚਾਰ ਬਣਿਆ। ਉਹਨਾਂ ਨੇ ਸ਼ਹਿਜ਼ਾਦ ਜੋਈਆ ਸਾਹਿਬ ਦੇ ਨਾਲ ਰਾਬਤਾ ਕੀਤਾ ਔਰ ਇੱਥੇ ਉਹ ਆਏ। ਇਸ ਪਿੰਡ ਦੇ ਇਹ ਕੀ ਹੈ, ਕਿਸ ਤਰ੍ਹਾਂ ਦਾ ਹੈ ਅੱਜ, ਇਹ ਤੁਹਾਨੂੰ ਦਿਖਾਉਂਦੇ ਹਾਂ ਔਰ ਉਸ ਤੋਂ ਬਾਅਦ ਫਿਰ ਇਹਦੀ ਜਗਰਾਫੀ ਤੇ ਗੱਲ ਕਰਦੇ ਹਾਂ ਕਿ ਇਹ ਪਿੰਡ ਹੈ ਕਿਹੜੀ ਥਾਂ ਤੇ। ਸ਼ੁਕਰੀਆ ਸ਼ਹਿਜ਼ਾਦ ਜੋਈਆ ਸਾਹਿਬ। ਅਗਲੀ ਗੱਲਬਾਤ ਫਿਰ ਬਾਅਦ ਚ ਕਰਦੇ ਹਾਂ।